ਸੌਖਾ ਕੰਮ ਹੋ ਜਾਏਗਾ ਉਹਦੇ ਨਾਲ ਆਸਾਨੀ ਨਾਲ। ਜ਼ਰਾ ਇਹ ਅਸੀਂ ਇੱਕ ਜਾਨਵਰ ਵਾਸਤੇ ਕਰ ਰਹੇ ਜੇ। ਨਮਕ ਦੇ 2 ਚਮਚ ਤਕਰੀਬਨ। ਇਹ ਹੈ ਜੀ ਜਵੈਨ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अली मुहम्मद। अस्सलाम वालेकुम जी दोस्तों ਨੂੰ ਸੱਜਣਾਂ ਨੂੰ ਸਾਥੀਆਂ ਨੂੰ ਸਾਡੇ ਚਾਹਣ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਉਮੀਦ ਕਰਨੇ ਆ ਕਿ ਸਾਰੇ ਖੈਰ ਵਾਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮ ਫਜ਼ਲ ਦੇ ਨਾਲ ਤੇ ਦਿਹਾੜੀਆਂ ਦਵਾਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ ਚ ਹਾਜ਼ਰ ਹਾਂ ਦੋਸਤੋ। ਅੱਜ ਦਾ ਵਲੌਗ ਕਰਨੇ ਆ ਸਟਾਰਟ ਜਨਾਬ। ਅੱਜ ਅਸੀਂ ਮਸਾਲਾ ਬਣਾਉਣ ਲੱਗੇ ਆ ਜਿਹੜਾ ਕਿ ਜਾਨਵਰਾਂ ਵਾਸਤੇ ਬੜਾ ਮੁਫੀਦ ਹੈ ਕਿ ਜਾਨਵਰਾਂ ਨੂੰ ਬਾਦੀ ਜ਼ਹਿਰ ਮੂੰਹ ਚੋਂ ਰਾਲਾਂ ਟਪਕਦੀਆਂ ਨੇ, ਪਾਣੀ ਮੂੰਹ ਚੋਂ ਛੱਡਦੇ ਨੇ, ਦੁੱਧ ਘਟਾ ਦਿੰਦੇ ਨੇ, ਦੁੱਧ 'ਚ ਬੋ ਆਉਂਦੀ ਹੈ, ਪੱਠੇ ਘੱਟ ਖਾਂਦੇ ਨੇ, ਮਿਹਦਾ ਖਰਾਬ ਤੇ ਇਹ ਸਾਰੀਆਂ ਬਿਮਾਰੀਆਂ ਦਾ ਜਨਾਬ ਅੱਜ ਇਲਾਜ ਅਸੀਂ ਇੱਕ ਮਸਾਲਾ ਹੈ ਹਰੇ ਨਾਲ ਜਿਹੜੇ ਕਿ ਕਿਸਾਨ ਘਰ ਇਸਤੇਮਾਲ ਕਰਦੇ ਨੇ। ਉਹ ਮਸਾਲਾ ਅੱਜ ਬਣਾ ਕੇ ਤੁਹਾਨੂੰ ਦੱਸਣਾ ਹੈ ਕਿ ਕਿਸ ਤਰ੍ਹਾਂ ਬਣਾਉਂਦੇ ਨੇ ਤੇ ਕਿੰਨੀ ਮਕਦਾਰ 'ਚ ਬਣਾਉਂਦੇ ਨੇ ਤੇ ਕਿਸ ਤਰ੍ਹਾਂ ਜਾਨਵਰਾਂ ਨੂੰ ਦਿੰਦੇ ਨੇ ਤੇ ਫਾਇਦਾ ਹੋਏਗਾ। ਤੇ ਜ਼ਾਹਰੀ ਬਾਤ ਹੈ ਜਾਨਵਰ ਪੱਠੇ ਰੱਜ ਕੇ ਖਾਣਗੇ, ਮਿਹਦੇ ਸਹੀ ਹੋਣਗੇ, ਪਾਣੀ ਰੱਜ ਕੇ ਪੀਣਗੇ ਤੇ ਫਿਰ ਦੁੱਧ ਵੀ ਸਹੀ ਹੋ ਦੇਣਗੇ, ਜ਼ਿਆਦਾ ਦੇਣਗੇ, ਬਾਦੀ ਖਤਮ ਹੋ ਜਾਏਗੀ, ਜਾਨਵਰ ਤੰਦਰੁਸਤ ਤੇ ਜਨਾਬ ਦੁੱਧ ਵੀ ਜਿਹੜਾ ਨੂੰ ਜ਼ਿਆਦਾ ਤੋਂ ਜ਼ਿਆਦਾ। ਤੇ ਉਹ ਅੱਜ ਅਸੀਂ ਲੱਗੇ ਆ ਮਸਾਲਾ ਬਣਾਉਣ। ਅਸੀਂ ਤੇ ਬਣਾਉਣਾ ਸਿਰਫ ਇੱਕ ਜਾਨਵਰ ਵਾਸਤੇ ਮਸਾਲਾ। ਇਹ ਬਸ ਇੱਕ ਪ੍ਰੈਕਟੀਕਲੀ ਯਾਨੀ ਕਿ ਤੁਹਾਨੂੰ ਦੱਸਣ ਵਾਸਤੇ ਤੇ ਬਾਕੀ ਅਸੀਂ ਮਕਦਾਰ ਤੁਹਾਨੂੰ ਦੱਸਾਂਗੇ ਨਾਲ ਨਾਲ ਕਿ ਕਿੰਨੀ ਹੋਣੀ ਚਾਹੀਦੀ ਹੈ ਕਿੰਨੇ ਜਾਨਵਰਾਂ ਵਾਸਤੇ। ਠੀਕ ਹੈ ਜੀ। ਇਹ ਪਾ ਡੇਢ ਪਾ ਯਾਨੀ ਕਿ ਸਾਰਾ ਸਮਾਨ ਜਿਹੜਾ ਨਾ ਇੱਕ ਜਾਨਵਰ ਵਾਸਤੇ ਹੋਣਾ ਚਾਹੀਦਾ। ਤੇ ਬਾਕੀ ਇਹ ਹੁਣ ਚੀਜ਼ਾਂ ਨੇ ਜਨਾਬ। ਸਭ ਤੋਂ ਪਹਿਲਾਂ ਅਸੀਂ ਲਾਂਗੇ ਜਨਾਬ ਇਹ ਹਰਾ ਥੋਮ ਜਿਹਨੂੰ ਕਿ ਅਸੀਂ ਭੂਕਾਂ ਕਹਿੰਦੇ ਆ, ਲਸਣ। ਠੀਕ ਹੈ ਜੀ। ਇਹ ਜਨਾਬ ਅੱਜ ਕੱਲ੍ਹ ਜਿਹੜਾ ਨਾ ਆਮ ਹੈ। ਬਿਸਮਿਲ੍ਲਾ। ਇਹ ਜ਼ਰਾ ਕੈਮਰਾਮੈਨ ਲਾਗੇ ਆਓ ਥੋੜਾ ਜਿਹਾ, ਬਸ ਇੱਥੋਂ ਨਜ਼ਦੀਕੀ ਤੋਂ ਵਿਖਾਣਾ। ਮੈਂ ਵਿੱਚ ਨਾ ਆਵਾਂ। ਇਹ ਕੁੰਡੀ ਡੰਡਾ ਅਦਰਕ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਬਿਸਮਿਲ੍ਲਾ। ਇਹਨੂੰ ਇਸ ਤਰ੍ਹਾਂ ਜਨਾਬ ਅਸੀਂ ਨਾ ਕੁੰਡੀ ਡੰਡੇ ਨਾਲ ਥੋੜਾ ਜਿਹਾ ਦਾਦਰ ਸ਼ਾਦਰ ਕਰ ਲੈਣਾ। ਜ਼ਿਆਦਾ ਵੀ ਕੁੱਟਣ ਦੀ ਜ਼ਰੂਰਤ ਨਹੀਂ, ਬਸ ਇਹ ਹੈ ਕਿ ਥੋੜਾ ਜਿਹਾ ਇਹਨੂੰ ਅਸੀਂ ਉਹਦੇ ਤੋਂ ਬਾਅਦ ਅਸੀਂ ਲੈਣੀਆਂ ਨੇ ਜੀ ਹਰੀਆਂ ਮਿਰਚਾਂ। ਇਹਨਾਂ ਨੂੰ ਵੀ ਅਸੀਂ ਜਨਾਬ ਘੁੱਟ ਲੈਣਾ ਕੁੰਡੀ ਡੰਡੇ ਨਾਲ। ਹਰੀ ਮਿਰਚ ਵੀ ਬਹੁਤ ਮੁਫੀਦ ਹੈ ਜੀ ਜਾਨਵਰਾਂ ਵਾਸਤੇ। ਇਹਦੇ ਨਾਲ ਇਹ ਬਾਦੀ ਵੀ ਖਤਮ ਹੋ ਜਾਂਦੀ ਹੈ ਤੇ ਜਾਨਵਰ ਪਾਣੀ ਰੱਜ ਕੇ ਪੀਂਦਾ। ਠੀਕ ਹੈ ਜੀ। ਤੇ ਮਿਹਦਾ ਜਾਨਵਰ ਦਾ ਬਿਲਕੁਲ ਠੀਕ। ਉਸ ਤੋਂ ਬਾਅਦ ਅਸੀਂ ਲਿਆਵਾਂਗੇ ਜੀ ਅਦਰਕ। ਅਸੀਂ ਇਹ ਕੁੰਡੀ ਡੰਡੇ ਨਾਲ ਵੀ ਕੁੱਟ ਸਕਨੇ ਆ ਤੇ ਇੱਕ ਚਾਪਰ ਹੁੰਦਾ ਜੀ ਅੱਜ ਕੱਲ੍ਹ ਆਇਆ ਦਾ, ਉਹਦੇ ਨਾਲ ਵੀ ਅਸੀਂ ਯਾਨੀ ਕਿ ਇਹਨੂੰ ਚਾਪਰ ਕਰ ਸਕਨੇ ਆ ਤੇ ਈਜ਼ੀਲੀ ਯਾਨੀ ਕਿ ਸੌਖਾ ਕੰਮ ਹੋ ਜਾਏਗਾ ਉਹਦੇ ਨਾਲ ਆਸਾਨੀ ਨਾਲ। ਜ਼ਰਾ ਇਹ ਅਸੀਂ ਇੱਕ ਜਾਨਵਰ ਵਾਸਤੇ ਕਰ ਰਹੇ ਜੇ। ਉਸ ਤੋਂ ਬਾਅਦ ਅਸੀਂ ਲਾਂਗੇ ਜੀ ਪਿਆਜ਼।
ਲਓ ਜੀ ਪਿਆਜ਼ ਵੀ ਹੋ ਗਿਆ ਸਾਡਾ। ਠੀਕ ਹੈ ਜੀ, ਪਿਆਜ਼ ਤੋਂ ਬਾਅਦ ਅਸੀਂ ਇਹਦੇ 'ਚ ਹਲਦੀ ਹੁੰਦੀ ਹੈ ਜੀ ਇੱਕ ਕੱਚੀ ਹਲਦੀ, ਉਹ ਵੀ ਇਸਤੇਮਾਲ ਕਰ ਸਕਨੇ ਆ, ਲੇਕਿਨ ਇਸ ਟਾਈਮ ਸਾਡੇ ਕੋਲ ਕੱਚੀ ਹਲਦੀ ਮੌਜੂਦ ਨਹੀਂ ਹੈਗੀ। ਤੇ ਪੱਕੀ ਹਲਦੀ ਜਿਹੜੀ ਕਿ ਅਸੀਂ ਹਾਂਡੀਆਂ 'ਚ ਇਸਤੇਮਾਲ ਕਰਨੇ ਆ ਪਾਊਡਰ, ਉਹ ਅਸੀਂ ਇਸਤੇਮਾਲ ਕਰ ਸਕਨੇ ਆ ਜੀ ਇਹਦੇ 'ਚ। ਠੀਕ ਹੈ ਜੀ, ਤਕਰੀਬਨ 1 ਚਮਚ ਜਿਹੜਾ ਨਾ ਉਹ ਅਸੀਂ, ਤੇ ਨਮਕ ਦੇ 2 ਚਮਚ ਤਕਰੀਬਨ। ਇਹ ਹੈ ਜੀ ਜਵੈਨ, ਇਹ ਵੀ ਬਹੁਤ ਫਾयदेमंद है जी, मैदे वास्ते बड़ी ज़बरदस्त चीज़ जे। ये तकरीबन 2 चमच। ते ਇਹ ਸਾਰੀਆਂ ਚੀਜ਼ਾਂ ਨੂੰ ਕਰ ਲੈਣਾ ਮਿਕਸ ਅੱਛੀ ਤਰੀਕੇ ਦੇ ਨਾਲ। ਤੇ ਇਹ ਜਨਾਬ ਬਾਈਬਾਦੀ ਜ਼ਹਿਰ, ਜਾਨਵਰ ਪੱਠੇ ਨਹੀਂ ਖਾਣ ਦੇ ਤੇ ਮੈਦਾ ਖਰਾਬ ਕਮਜ਼ੋਰ ਹੋਈ ਜਾ ਰਹੇ ਨੇ, ਇਹ ਸਾਰੀਆਂ ਬਿਮਾਰੀਆਂ ਦਾ ਜਿਹੜਾ ਨੇ ਇਹ ਇਲਾਜ ਹੈ ਜੀ। ਤੇ ਇਹ ਹੁਣ ਕਿਸ ਤਰ੍ਹਾਂ ਦੇਣਾ ਜਾਨਵਰ ਨੂੰ, ਇਹ ਵੀ ਤੁਹਾਡੇ ਨਾਲ ਅਸੀਂ ਪ੍ਰੋਸੈਸ ਕਰਾਂਗੇ ਸ਼ੇਅਰ, ਤੇ ਤੁਸੀਂ ਵੇਖਣਾ ਤੇ ਇਨਸ਼ਾਅੱਲਾ ਜਾਨਵਰ ਪੱਠੇ ਵੀ ਜ਼ਿਆਦਾ ਖਾਣਗੇ ਤੇ ਮੈਦੇ ਠੀਕ। ਜ਼ਾਹਰੀ ਬਾਤ ਹੈ ਜਿਹਨੂੰ ਪੱਠੇ ਰੱਜ ਕੇ ਖਾਣਗੇ, ਪਾਣੀ ਪੀਣਗੇ ਰੱਜ ਕੇ, ਮੈਦਾ ਉਹਨਾਂ ਦਾ ਠੀਕ ਹੋਏਗਾ, ਫਿਰ ਦੁੱਧ ਵੀ ਉਹ ਜ਼ਿਆਦਾ ਦੇਣਗੇ। ਠੀਕ ਹੈ ਦੋਸਤੋ, ਹੁਣ ਜਨਾਬ ਅਸੀਂ ਆਪਣੇ ਜਾਨਵਰ ਨੂੰ ਲੱਗੇ ਆ ਦੇਣ, ਕਿਸ ਤਰ੍ਹਾਂ ਦੇਣਾ ਉਹ ਵੀ ਲੱਗੇ ਆ ਤੁਹਾਡੇ ਨਾਲ ਸ਼ੇਅਰ ਕਰਨ। ਠੀਕ ਹੈ, ਚਲੋ ਜੀ ਪੁਸ਼ ਕਰੋ। ਅੱਛਾ ਦੋਸਤੋ, ਜਿਹੜੀਆਂ ਕਿ ਗੱਭਣ ਮੱਝਾਂ ਨੇ ਨਾ, ਮੱਝਾਂ ਗਾਈਆਂ, ਉਹਨਾਂ ਨੂੰ ਜਨਾਬ ਇਸ ਮਕਦਾਰ ਤੋਂ ਅੱਧੀ ਮਕਦਾਰ 'ਚ ਜਨਾਬ ਹੈ ਜਿਹੜਾ ਨਾ ਹਰਾ ਮਸਾਲਾ ਦੇਣਾ, ਜਿਹੜਾ ਮਸਾਲਾ ਹੈ, ਕਿਉਂਕਿ ਉਹਨਾਂ ਨੂੰ ਨੁਕਸਾਨ ਨਾ ਦੇ। ਇਸ ਵਾਸਤੇ ਗੱਭਣ ਜਿਹੜੀਆਂ ਮੱਝਾਂ ਨੇ ਜਾਂ ਗਾਈਆਂ ਨੇ, ਉਹਨਾਂ ਨੂੰ ਜਨਾਬ ਇਹ ਜਿਹੜਾ ਮਸਾਲਾ ਅਸੀਂ ਜਿੰਨਾ ਦਿੱਤਾ ਇਹਨੇ ਤਕਰੀਬਨ ਪਾਓ ਦਿੱਤਾ, 1 ਪਾਓ, ਤੇ ਅੱਧ ਪਾ ਲਾ ਲਓ ਤੁਸੀਂ ਕਿ ਅੱਧ ਪਾ ਗੱਭਣ ਨੂੰ ਦੇਣਾ ਤੇ ਪਾ ਉਹਨੂੰ ਦੇਣਾ ਜਿਹੜੀਆਂ ਕਿ ਸੂਈ ਦੀਆਂ ਦੁੱਧ ਦਿੰਦੀਆਂ ਨੇ। ਠੀਕ ਹੈ ਜੀ, ਇਸ ਤਰ੍ਹਾਂ ਜੀ ਕਾਗਜ਼ 'ਚ ਲੈ ਕੇ, ਕਿਸੇ ਵੀ ਕਾਗਜ਼ ਇੱਕ ਸਫਾ ਲੈ ਕੇ, ਵਰਕਾ ਇੱਕ ਲੈ ਕੇ, ਉਹਦੇ ਵਿੱਚ ਜਨਾਬ ਇਹਨੂੰ ਰੱਖਣਾ ਤਾਂ ਹੈ ਕਿ ਇਹਦੀ ਵਜ੍ਹਾ ਨਾਲ ਇਹਦਾ ਫਾਇਦਾ ਇਹ ਹੈ ਕਿ ਖਿਲਰਦਾ ਨਹੀਂ, ਅੱਛੇ ਤਰੀਕੇ ਦੇ ਨਾਲ ਜਾਨਵਰ ਖਾ ਲੈਂਦਾ, ਸਾਰਾ ਬਾਹਰ ਨਹੀਂ ਆਉਂਦਾ। ਉਹ ਤਾਂ ਜਨਾਬ ਕਾਗਜ਼ ਇਹਨੂੰ ਲਾਇਆ, ਤੇ ਇਹ ਵੀ ਬੜਾ ਅੱਛਾ ਜਨਾਬ ਟੋਟਕਾ ਜੇ, ਤੇ ਇਸਤੇਮਾਲ ਕਰਨਾ ਤੁਸੀਂ। ਹੁਣ ਆਪਣੀ ਗਾਈ ਨੂੰ ਅਸੀਂ ਦੇਣਾ, ਪੱਠੇ ਛੱਠੇ ਘੱਟ ਖਾ ਰਹੀ ਆ, ਉਹਦੀ ਵਜ੍ਹਾ ਨਾਲ ਇਹਨੂੰ ਇਹ ਦੇਣਾ ਜੀ ਮਸਾਲਾ ਅਸੀਂ। ਬਿਸਮਿਲ੍ਲਾ ਦੀ ਬਰਕਤ। ਕੈਮਰਾਮੈਨ ਲਾਗੇ ਆ ਕੇ ਜ਼ਰਾ ਕੈਮਰਾ ਮੂੰਹ ਤੇ ਰੱਖੋ ਇਹਦੇ, ਸਾਡੇ ਵੀਵਰ ਵੇਖਣ ਕਿਸ ਤਰ੍ਹਾਂ ਅਸੀਂ ਦੇ ਰਹੇ ਹਾਂ। ਤੇ ਇੰਜ ਦੋਸਤੋ ਮਸਾਲਾ ਦੇਣਾ ਤੇ ਇਨਸ਼ਾਅੱਲਾ ਤਾਲਾ ਜਾਨਵਰ ਜਿਹੜਾ ਨਾ ਉਹ ਬਾਈਬਾਦੀ ਉਹਦੀ ਖਤਮ ਹੋ ਜਾਏਗੀ, ਪੱਠੇ ਵੀ ਖਾਏਗਾ, ਮੈਦਾ ਠੀਕ, ਦੁੱਧ ਵੀ ਇਨਸ਼ਾਅੱਲਾ ਜ਼ਿਆਦਾ ਤੋਂ ਜ਼ਿਆਦਾ ਦੇਗਾ। ਠੀਕ ਹੈ ਜੀ, ਬਾਕੀ ਹੋਰ ਵੀ ਤੁਸੀਂ ਚੀਜ਼ਾਂ ਇਹਦੇ 'ਚ ਇਸਤੇਮਾਲ ਕਰ ਸਕਦੇ ਹੋ, ਮਿਸਾਲ ਦੇ ਤੌਰ ਤੇ ਗੁੜ, ਕਾਲਾ ਨਮਕ, ਮੋਟੀ ਇਲਾਚੀ, ਤੇ ਬਾਕੀ ਇਹ ਵੀ ਜਿੰਨੀਆਂ ਚੀਜ਼ਾਂ ਅਸੀਂ ਇਸਤੇਮਾਲ ਕੀਤੀਆਂ ਨੇ ਇੰਨੀਆਂ ਵੀ ਬਹੁਤ ਜ਼ਿਆਦਾ ਨੇ, ਇਹਨਾਂ ਦੇ ਬਹੁਤ ਜ਼ਿਆਦਾ ਫਾਇਦੇ ਨੇ। ਇਨਸ਼ਾਅੱਲਾ ਤੁਸੀਂ ਦੋਗੇ ਤੇ ਰੋਜ਼ ਬਰੋਜ਼ ਤੁਹਾਨੂੰ ਫਰਕ ਮਹਿਸੂਸ ਹੋਏਗਾ ਇਨਸ਼ਾਅੱਲਾ। ਇਹ ਤੁਸੀਂ ਦੂਸਰੇ ਤੀਸਰੇ ਦਿਨ ਦਿਓ, ਕਿਉਂਕਿ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ ਤੇ ਜਾਨਵਰ ਬਾਈਬਾਦੀ, ਪਰਾਲੀ ਵਗੈਰਾ ਪਾਉਂਦੇ ਆ ਅਸੀਂ, ਤੇ ਉਹਦੇ ਨਾਲ ਬਾਈਬਾਦੀ ਬੜੀ ਹੋ ਜਾਂਦੀ ਹੈ ਜਾਨਵਰਾਂ ਨੂੰ। ਠੀਕ ਹੈ ਜੀ, ਤੇ ਅੱਜ ਦੀ ਵੀਡੀਓ ਇੱਥੇ ਐਂਡ ਕਰਨੇ ਆ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਠੀਕ ਹੈ ਦੋਸਤੋ, ਤੁਹਾਡੇ ਤਾਮਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਤੇ ਮਾਂ ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ। ਤੇ ਫਿਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ ਫਿਰ, ਅੱਲਾ ਹਾਫਿਜ਼, अस्सलाम वालेकुम।